कि कनेडा विच सिखां खिलाफ नफरत भरे स्लोगन लिखण वाला भारती कार्तिक तुगनेत गिरफ्तार। ब्रैम्पटन दे विच 21 डिविजनल क्रिमिनल इन्वेस्टिगेशन ब्यूरो वालों ये 22 सालां दी उम्र दा हिंदूत्वी है कार्तिक तुगनैत गोर रोड दे उत्ते आले दुआले गड्डियां दे उत्ते बस शैल्टर ते बिल्डिंग दे उत्ते इतराजयोग पेंटिंग नफरत भरे लफज ते भंन तोड़ करन दे दोष हेठ उन्होंने गिरफ्तार किया। फिर सिखां दे कामेंट ने कि साडा पहले दिन तो ये शक सी कि भी इंडियन रॉ का ऑपरेशन है और उन्होंने मुबारकबाद दी है कैनेडियन पुलिस नूं कि उन्होंने इस क्रिमिनल नूं गिरफ्तार किया। उगे सिख चेहरिਆਂ ਵੱਲੋਂ केंद्री मंत्रियों नाल बैठक सिखां दीआं वड्डियां मंगां मन्ने जाण ਵੱਲ इशारा। हुण इस ये जिहड़ा डेपूटेशन सेंटर दे 2 मिनिस्टरां नूं मिल रहा है जिन्हां दे विच गजिंदर सिंह शेखावत और सोम प्रकाश। उस डेलीगेशन दे विच कौन ने? गुरदीप सिंह बठिंडा, भाई जसबीर सिंह रोडे अकाल तख्त जथेदार रहे ने, बाबा चरणजीत सिंह ये बुलारे ने, दमदमी टकसाल आजाद पूरे बंदे जड़े ने। एक निहंग बाणे च भी है, 7-8 जड़े ने होर भी चेहरे ने। व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि बीजेपी वालों पंजाब विच विकाऊ माल सिख चेहरिਆਂ ਦੀ खरीदो फरोख्त ਦਾ सिलसिला लगातार जारी है। सो इन्हां विकाऊ माल चेहरिਆਂ ਨੂੰ क्रेडिट देण ਲਈ बीजेपी वालों कुछ मंगां मनीਆਂ भी जा सकਦੀਆਂ ਨੇ। सो इस बारे आपां गलबात करन जा रहे हैं। सो ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਜਦੋਂ बीजेपी ने ਇਹ ਐਲਾਨ ਕੀਤਾ ਸੀ ਕਿ ਉਹ 117 ਦੀਆਂ 117 ਸੀਟਾਂ ਤੇ ਪੰਜਾਬ 'ਚ ਚੋਣ ਲੜਨਗੇ। ਅੱਛਾ। ਔਰ ਦਾਅਵੇ ਨਾਲ ਕਿਹਾ ਗਿਆ ਸੀ ਕਿ ਬੀਜੇਪੀ ਸਰਕਾਰ ਬਣਾਏਗੀ 2022 ਦੀਆਂ ਚੋਣਾਂ 'ਚ। ਅੱਛਾ। ਅਜੇ ਹਾਲਾਂਕਿ ਜਿਹਨੂੰ ਇਲੈਕਸ਼ਨ ਕੋਡ ਲਾਗੂ ਨਹੀਂ ਹੋਇਆ, ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦਾ ਡੈਲੀਗੇਸ਼ਨ ਪੰਜਾਬ 'ਚ ਘੁੰਮ ਰਿਹਾ। ਹੋ ਸਕਦਾ ਅਗਲੇ ਹਫਤੇ 10 ਦਿਨਾਂ ਦੇ ਵਿੱਚ ਐਲਾਨ ਹੋ ਜਾਏ ਕਿ ਫੈਬਰਵਰੀ ਦੇ ਵਿੱਚ ਚੋਣਾਂ ਹੋਣੀਆਂ ਨੇ। और उस तो बाद होर भी दल बदली होएगी, खास तौर पर चरणजीत चन्नी की वजारत दे विचों भी जिहड़ा कुछ मिनिस्टर जिहड़े ने वो तिड़क सकते हैं और MLA तो जाणगे ही जिन्हां नूं ये लगदा भी उन्हां नूं सीट नहीं मिलेगी। और बीजेपी इस वेले एक पूरा जिहड़ा उन्होंने जिन्हों कहो जी कि नोटां दीआं बोरियां दे मूँह खोले हुए ने और नाल दी नाल वो सब्ज़ बाग भी दिखा रहे हैं। और ਜਿਹੜੇ ਮੌਕਾ ਪ੍ਰਸਤ ਹੁੰਦੇ ਨੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਰਾਈਜ਼ਿੰਗ ਸਨ ਕਿੱਥੋਂ ਚੜ੍ਹਨਾ, ਸਨ ਸੂਰਜ ਕਿਹੜੇ ਪਾਸਿਓਂ ਚੜ੍ਹਨਾ ਤੇ ਕੋਈ ਵੀ ਜਿਹੜਾ ਉਹ ਡੁੱਬਦੇ ਵੱਲ ਨਹੀਂ ਜਾਂਦਾ। ਇਹ ਇੱਕ ਸਾਡੀ ਔਰ ਇਹ ਵੀ ਇੱਕ ਜਦੋਂ ਅਸੀਂ ਗੁਲਾਮੀ ਦੇ ਸਿੰਪਟਮਸ ਦੇਖਦੇ ਹਾਂ, ਲੰਬਾ ਵਕਤ ਜਿਹੜੇ ਖਿੱਤੇ ਗੁਲਾਮ ਰਹੇ ਨੇ ਅੰਗਰੇਜ਼ਾਂ ਦੇ ਜਾਂ ਉਸ ਤੋਂ ਪਹਿਲਾਂ ਡਿਫਰੈਂਟਲੀ, ਉਹਨਾਂ ਦੇ ਵਿੱਚ ਇਹ ਗੁਲਾਮ ਕਰੈਕਟਰ ਹੁੰਦਾ ਹੈ ਜਿਹਦੇ 'ਚ ਕਿ ਤੁਹਾਡੀ ਗੈਰਤ ਅਣਖ ਸੈਲਫ ਰਿਸਪੈਕਟ ਮੈਟਰ ਨਹੀਂ ਕਰਦਾ। ਤੁਸੀਂ ਇਹ ਦੇਖਦੇ ਹੋ ਕਿ ਤੁਹਾਡੀ ਵੱਧ ਕੀਮਤ ਦੇਣ ਵਾਲਾ ਕਿਹੜਾ ਤੁਹਾਡਾ ਖਰੀਦਦਾਰ ਹੈ ਔਰ ਤੁਸੀਂ ਉਸ ਵੱਲ ਤੁਰ ਜਾਂਦੇ ਹੋ। ਔਰ ਇਹੀ ਕਰੈਕਟਰ ਜਦੋਂ ਇਸ ਨੂੰ ਅਸੀਂ ਦੇਖਦੇ ਹਾਂ ਸਿਆਸੀ ਹਲਕਿਆਂ 'ਚ ਵੀ ਔਰ ਜਦੋਂ ਮਜ਼ਹਬ ਦੇ ਵਿੱਚ ਵੀ ਜਾਂ ਈਮਾਨ ਵਾਲੇ ਲੋਕਾਂ ਦੇ ਵਿੱਚ ਵੀ ਇਹ ਰੁਚੀ ਹਾਵੀ ਹੁੰਦੀ ਹੈ, फिर कौमां की टोटल ਡੀਜਨਰੇਸ਼ਨ ਹੁੰਦੀ है। और ये ਅਸੀਂ ਕਿਸੇ ਵੀ ਜੇ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਰਾਈਜ਼ ਐਂਡ ਫਾਲ ਅਰੂਜ਼ ਔਰ ਜਵਾਲ ਦੇਖੀਏ ਐਮਪਾਇਰਸ ਦਾ ਤੇ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਜਿੱਥੇ ਵੈਲਿਊਜ਼ ਡਿੱਗਦੀਆਂ ਨੇ, ਗਰੀਡ ਆਉਂਦੀ ਹੈ, ਮੌਕਾ ਪ੍ਰਸਤੀ ਆਉਂਦੀ ਹੈ, ਹਰ ਕੋਈ ਵਿਕਾਊ ਹੁੰਦਾ ਹੈ, ਉਹਨਾਂ ਫਿਰ ਐਮਪਾਇਰ ਦੇ ਵਿੱਚ ਜਿਹੜਾ ਸਵੇਰੇ ਬਾਦਸ਼ਾਹ ਬਣਦਾ ਸੀ ਸ਼ਾਮ ਤੱਕ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਉਹਦਾ ਮਰਡਰ ਹੋਇਆ ਹੁੰਦਾ ਸੀ, ਅਗਲੇ ਦਿਨ ਕੋਈ ਹੋਰ ਹੋਇਆ ਹੁੰਦਾ ਸੀ ਜਿਹਨੂੰ ਉਹਨਾਂ ਨੇ ਬਣਾਇਆ ਹੁੰਦਾ ਸੀ, ਉਹਨਾਂ ਦੇ ਵਿਰੋਧੀਆਂ ਨੇ ਫਿਰ ਕਿਸੇ ਹੋਰ ਨੂੰ ਖੜਾ ਕੀਤਾ ਹੁੰਦਾ ਸੀ। ਸੋ ਇਹ ਵਰਤਾਰਾ ਰਿਹਾ। ਹੁਣ ਇੱਕ ਪਾਸੇ ਇਹ ਬੀਜੇਪੀ ਜਾਂ ਹਿੰਦੂ ਤਵੀ ਕਿਵੇਂ ਦੁਨੀਆ ਭਰ ਵਿੱਚ ਸਿੱਖ ਕੌਮ ਦੇ ਖਿਲਾਫ ਲੜਾਈ ਲੜ ਰਹੇ ਨੇ। ਜਦੋਂ ਮੈਂ ਦੁਨੀਆ ਭਰ ਦੇ ਵਿੱਚ ਕਹਿੰਦਾ ਇਹ ਸਿਰਫ ਇੱਕ ਅਲੰਕਾਰ ਮੈਟਾਫਰ ਨਹੀਂ ਹੈ। ਕੋਈ ਨਾ ਕੋਈ ਖਬਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖੀ ਕਿ ਕਿਵੇਂ ਹਰਿਆਣੇ ਦਾ ਉਹ ਹਿੰਦੂ ਤਵੀ ਜਿਹਨੇ ਕਿਸਾਨ ਮੋਰਚੇ ਦੇ ਦੌਰਾਨ
ਸਿੱਖ ਗੁਰਦੁਆਰੇ ਵੱਲ ਭੀੜ ਇਕੱਠੀ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਨੇ ਵਾਇਲੈਂਟ ਹਮਲੇ ਕੀਤੇ ਗੱਡੀਆਂ ਤੇ ਔਰ ਉਹਦੀ ਕਨਵਿਕਸ਼ਨ ਹੋਈ, ਜੀ ਉਹਨੂੰ ਸਜ਼ਾ ਤੋਂ ਬਾਅਦ ਵਾਪਸ ਤੋਰਿਆ ਗਿਆ। ਬਿਲਕੁਲ ਇਸੇ ਪੀਰੀਅਡ ਜਦੋਂ ਕੈਨੇਡਾ ਟੋਰਾਂਟੋ ਦੇ ਵਿੱਚ ਅਸੀਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਨੇ ਮਾਰਚ ਨਿਕਲ ਰਹੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਅਚਾਨਕ ਇਸ ਕਿਸਮ ਦੀਆਂ ਖਬਰਾਂ ਸੀ ਕਿ ਵੀ ਕਿਵੇਂ ਜਿਹੜਾ ਕੁਝ ਜਿਹੜੇ ਗੱਡੀਆਂ ਦੇ ਉੱਤੇ ਔਰ ਕੁਝ ਸਿੱਖ ਮਲਕੀਅਤ ਵਾਲੇ ਵਪਾਰਕ ਅਦਾਰਿਆਂ ਦੇ ਉੱਤੇ ਗ੍ਰੈਫਿਟੀ ਜਿਹਨੂੰ ਕਿਹਾ ਜਾਂਦਾ ਹੈ ਕਿ ਜਿਸ ਦਾ ਮਤਲਬ ਹੁੰਦਾ ਹੈ ਨਫ਼ਰਤ ਭਰੇ ਨਾਅਰੇ ਜਾਂ ਨਫ਼ਰਤ ਭਰੀ ਕੋਈ ਪਿਕਚਰ, ਉਹ ਬਣਾ ਦਿੱਤੀ ਗਈ ਔਰ ਕਿਤੇ ਸਵਸਤਕਾ ਲਿਖ ਦਿੱਤਾ, ਕਿਤੇ ਕੋਈ ਹੋਰ ਕਰ ਦਿੱਤਾ। ਹੁਣ ਕੱਲ ਦੀ ਇਹ ਖਬਰ ਸੀ ਮੁੱਖ ਤੌਰ ਦੇ ਉੱਤੇ ਕਿ ਕੈਨੇਡਾ ਵਿੱਚ ਸਿੱਖਾਂ ਖਿਲਾਫ ਨਫ਼ਰਤ ਭਰੇ ਸਲੋਗਨ ਲਿਖਣ ਵਾਲਾ ਭਾਰਤੀ ਕਾਰਤਕ ਤੁਗਨੇਤ ਗ੍ਰਿਫਤਾਰ, ਕਿਉਂਕਿ ਇੱਥੇ ਸਿਸਟਮ ਇਹ ਹੀ ਹੈ ਵੀ ਜਦੋਂ ਤੱਕ ਪੂਰੀ ਇਨਵੈਸਟੀਗੇਸ਼ਨ ਕਰਕੇ ਉਹ ਪਹੁੰਚ ਨਾ ਜਾਣ, ਕਿਉਂਕਿ ਇਹਨਾਂ ਨੇ ਕਨਵਿਕਸ਼ਨ ਲੈਣੀ ਹੁੰਦੀ ਹੈ ਉਹਦੀ ਅਦਾਲਤ ਦੇ ਸਾਹਮਣੇ, ਤੇ ਉਹ ਪੂਰੇ ਸਬੂਤ ਚਾਹੀਦੇ ਹੁੰਦੇ ਨੇ, ਪਤਾ ਵੀ ਹੋਏ ਵੀ ਇਹ ਹੈ, ਘੁੰਮ ਵੀ ਰਿਹਾ ਹੋਏ, ਉਹ ਸਬੂਤ ਇਕੱਠੇ ਕਰ ਰਹੇ ਹੁੰਦੇ ਨੇ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਮੈਂ ਪਿਕਚਰਸ ਤਾਂ ਭੇਜੀਆਂ ਸੀ ਇਹਨਾਂ ਨੂੰ, ਜਿਹੜੀ ਗ੍ਰੈਫਿਟੀ ਦੀਆਂ ਜੇ ਉਹ ਦਿਖਾ ਦੇਣ ਕਿ ਬਰੈਂਪਟਨ ਦੇ ਵਿੱਚ 21 ਡਿਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਇਹ 22 ਸਾਲਾਂ ਦੀ ਉਮਰ ਦਾ ਹਿੰਦੂਤਵੀ ਹੈ ਕਾਰਤਿਕ ਤੁਗਨੈਤ ਗੋਰ ਰੋਡ ਦੇ ਉੱਤੇ ਆਲੇ ਦੁਆਲੇ ਗੱਡੀਆਂ ਦੇ ਉੱਤੇ, ਬੱਸ ਸ਼ੈਲਟਰ ਤੇ ਬਿਲਡਿੰਗ ਦੇ ਉੱਤੇ ਇਤਰਾਜ਼ਯੋਗ ਪੇਂਟਿੰਗ, ਨਫ਼ਰਤ ਭਰੇ ਲਫ਼ਜ਼ ਤੇ ਭੰਨਤੋੜ ਕਰਨ ਦੇ ਦੋਸ਼ ਹੇਠ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਕਿਸਾਨੀ ਹਮਾਇਤ ਵਾਲੇ ਲੋਕਾਂ ਦੀਆਂ ਗੱਡੀਆਂ ਨੂੰ ਇਹਨੇ ਨਿਸ਼ਾਨਾ ਬਣਾਇਆ ਔਰ ਸਿੱਖਾਂ ਦੇ ਖਿਲਾਫ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ। ਔਰ ਇਸ ਦੇ ਉੱਤੇ ਹੀ ਫਿਰ ਸਿੱਖਾਂ ਦੇ ਕਮੈਂਟ ਨੇ ਕਿ ਸਾਡਾ ਪਹਿਲੇ ਦਿਨ ਤੋਂ ਹੀ ਇਹ ਸ਼ੱਕ ਸੀ ਕਿ ਵੀ ਇੰਡੀਅਨ ਰॉ ਦਾ ਆਪਰੇਸ਼ਨ ਹੈ ਔਰ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਕੈਨੇਡੀਅਨ ਪੁਲਿਸ ਨੂੰ ਕਿ ਉਹਨਾਂ ਨੇ ਇਸ ਕ੍ਰਿਮੀਨਲ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਇਹ ਸਮਝਣ ਲਈ ਜ਼ਰੂਰੀ ਹੈ ਕਿ ਜਿਹੜੇ ਅੱਜ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਬੀਜੇਪੀ ਪ੍ਰਤੀ ਕੋਈ ਸੌਫਟ ਕਾਰਨਰ ਰੱਖਦੇ ਨੇ ਜਾਂ ਬੀਜੇਪੀ ਨੇ, ਔਰ ਇਹ ਕੋਈ ਨਵਾਂ ਨਹੀਂ ਹੈ ਕਿ ਵੀ ਬੀਜੇਪੀ ਨੇ ਸਿੱਖਾਂ ਦੇ ਇੱਕ ਸੈਕਸ਼ਨ ਨੂੰ ਫਾਇਆ ਹੋਇਆ ਹੈ ਕਿ ਉਹਨਾਂ ਨੂੰ ਉਹ ਗੱਲਬਾਤ ਦਾ ਝਾਂਸਾ ਦੇ ਰਹੇ ਨੇ। ਇਹ ਅਟੈਂਪਟ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਅਡਵਾਨੀ ਹੋਮ ਮਿਨਿਸਟਰ ਸੀ, ਰਾਸ਼ਟਰੀ ਸਿੱਖ ਸੰਗਤ ਦਾ ਰੁਲਦਾ ਸਿੰਘ ਜਿਹੜਾ ਨਾਲ ਲਿਖਦਾ ਸੀ, ਜਿਹਨੂੰ ਪਹਿਲਾਂ ਉਹਨਾਂ ਨੇ ਬੜੇ ਢੰਗ ਨਾਲ ਟਕਸਾਲ ਦੇ ਵਿੱਚ ਉਹਦੀ ਐਜੂਕੇਸ਼ਨ ਹੋਈ ਸੀਗੀ, ਉਹਦੇ ਰਾਹੀਂ ਗੱਲਬਾਤ ਸ਼ੁਰੂ ਕੀਤੀ ਹੋਈ ਸੀ ਔਰ ਉਹਦੇ ਸਾਡੇ ਚੰਗੇ ਲੋਕ ਫਸ ਗਏ ਸੀ। ਹਾਲਾਂਕਿ ਇਹ ਨਹੀਂ ਹੈ ਵੀ ਸਾਰੇ ਫਸਣ ਵਾਲੇ ਜਿਹੜੇ ਨੇ ਉਹ ਟ੍ਰੇਟਰ ਹੁੰਦੇ ਨੇ, ਉਹ ਇਸ ਲਈ ਸੀ ਕਿ ਜੀ ਆਪਣੇ ਬੰਦੇ ਛਡਾ ਲਈਏ। ਉਹਨਾਂ ਨੂੰ ਸੀ ਜੀ ਫਲਾਣਾ ਗੁਜਰਾਤ ਜੇਲ੍ਹ 'ਚ ਹੈ, ਮੋਦੀ ਉਤੋਂ ਚੀਫ ਮਿਨਿਸਟਰ ਸੀ ਗੁਜਰਾਤ ਦਾ, ਵੀ ਉੱਥੋਂ ਫਲਾਣੇ ਨੂੰ ਤਾਂ ਹੀ ਛੱਡਿਆ ਜਾ ਸਕਦਾ ਜੇ ਮੋਦੀ ਓਕੇ ਕਰੇ। ਰੁਲਦਾ ਸਿੰਘ ਤਾਂ ਇਹਨਾਂ ਦੇ ਨਾਲ ਐਂ ਹੀ ਡੀਲ ਕਰਦਾ ਸੀ ਜਿਵੇਂ ਤੁਸੀਂ ਸਕੂਲ ਦੇ ਆਪਣੇ ਯਾਰਾਂ ਦੇ ਨਾਲ ਕਰਦੇ ਹੋ, ਜਿਹਨੂੰ ਮਰਜ਼ੀ। ਇੱਥੇ ਵੀ ਜਦੋਂ ਅਡਵਾਨੀ ਆਇਆ ਤੇ ਇੱਕ ਪੂਰੀ ਟੀਮ ਨਾਲ ਆਈ ਜਿਹੜੀ ਸਿੱਖਾਂ ਦੇ ਉਸ ਵੇਲੇ ਸਾਊਥ ਏਸ਼ੀਅਨ ਹਿਊਮਨ ਰਾਈਟ ਗਰੁੱਪ ਬਣਾਇਆ ਹੋਇਆ ਸੀ, ਅਸੀਂ ਤਾਂ ਪ੍ਰੋਟੈਸਟ ਕੀਤਾ ਉਹਦੇ ਖਿਲਾਫ, ਤੇ ਉਹਦੇ 'ਚ ਈਵਨ ਪ੍ਰੋਫੈਸਰ ਭੁੱਲਰ, ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਹੁਣ ਰਿਹਾਈ ਇਸ ਲਈ ਪੋਸੀਬਲ ਨਹੀਂ ਹੋ ਰਹੀ ਵੀ ਅਰਵਿੰਦ ਕੇਜਰੀਵਾਲ ਹੀ ਦਸਤਖਤ ਕਰ ਰਿਹਾ ਉਸ ਫਾਈਲ ਦੇ ਉੱਤੇ, ਉਹ ਵੀ ਨਾਲ, ਬੀਬੀ ਵੀ ਔਰ ਦੂਸਰੇ ਵੀ। ਔਰ ਉਹਨਾਂ ਨੇ ਕਿਹਾ ਜੀ ਜੇ ਸਾਡਾ ਬੰਦਾ ਭੁੱਲਰ ਨੂੰ ਇਹ ਕਹਿੰਦਾ ਰੁਲਦਾ ਸਿੰਘ ਕਿ ਵੀ ਅਡਵਾਨੀ ਛੱਡ ਦੇਗਾ, ਤੁਸੀਂ ਕਿਉਂ ਮੁਜ਼ਾਹਰੇ ਕਰ ਰਹੇ ਹੋ? ਇਵੇਂ ਹੀ ਹੋਰ ਵੀ ਗੱਲਬਾਤ ਵੀ ਉਹਨਾਂ ਨੇ RSS ਨੇ ਸ਼ੁਰੂ ਕੀਤਾ ਹੋਇਆ ਸੀ ਰੁਲਦੇ ਰਾਹੀਂ, ਦੱਸੋ ਜੀ ਜੈਨੂਇਨ ਮੰਗਾਂ ਜਿਹੜੇ ਇੱਧਰੋਂ ਜਾਣਾ ਚਾਹੁੰਦੇ ਨੇ। ਔਰ ਉਹ ਅਟੈਂਪਟ ਜਦੋਂ ਮੋਦੀ ਬਣਿਆ, ਅਸੀਂ ਇੰਗਲੈਂਡ ਦੇ ਵਿੱਚ ਡਾਕਟਰ ਜਸਦੇਵ ਸਿੰਘ ਰਾਏ ਔਰ ਦੂਸਰੇ ਲੋਕ ਜਿਹੜੇ ਮੁੜ ਕੇ ਇੰਡੀਆ ਗਏ ਵੀ, ਕਰਤਾਰਪੁਰ ਕੋਰੀਡੋਰ ਵੇਲੇ ਵੀ ਗਏ, ਉਹ ਪੂਰੀ ਕਲਾਸ ਜਿਹੜੀ ਇਹਨਾਂ ਦੀ ਇਨਸਾਈਡ ਟੀਮ ਇਹਨਾਂ ਨੇ ਰੱਖੀ ਹੋਈ ਹੈ, ਜਿਹਨਾਂ ਰਾਹੀਂ ਉਹਨਾਂ ਨੇ ਚੈਨਲ ਖੋਲ੍ਹੇ ਹੋਏ ਨੇ ਕਿ ਜੀ ਦੱਸੋ ਅਸੀਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ। ਹੁਣ ਇੱਕ ਪਾਸੇ ਵੱਡਾ ਝਟਕਾ ਬਹੁਤਿਆਂ ਨੂੰ ਲੱਗਾ ਕਿ ਮਨਜਿੰਦਰ ਸਿਰਸਾ ਜਾ ਕੇ ਸਿੱਧਾ, ਮੈਂ ਕਿਹਾ ਉਹ ਹੈ ਹੀ ਉਹਨਾਂ ਦਾ ਸੀ, ਉਹ ਤਾਂ ਉਹਨਾਂ ਦਾ ਮੋਲ ਸੀ, ਉਹਨਾਂ ਨੇ ਕੱਢ ਲਿਆ। ਹੁਣ ਅੱਜ ਜਿਹੜੀ ਖਬਰ ਦੱਸ ਰਹੀ ਹੈ ਇਹ ਉਹ ਚਿਹਰੇ ਨੇ ਜਿਨ੍ਹਾਂ ਬਾਰੇ ਮੈਂ ਬਹੁਤ ਘੱਟ ਕਹਿਣਾ ਚਾਹਾਂਗਾ, ਕਿਉਂਕਿ ਇਹ ਨਾ ਲੱਗੇ ਆਲਰੇਡੀ ਮੈਂ ਬਹੁਤ ਸਾਰੀ ਵਿਰੋਧ ਝੇਲਿਆ ਹੋਇਆ, ਲੇਕਿਨ ਖਬਰ ਤਾਂ ਡਿਸਕਸ ਕੀਤੀ ਜਾ ਸਕਦੀ ਹੈ। ਉੱਗੇ ਸਿੱਖ ਚਿਹਰਿਆਂ ਵੱਲੋਂ ਕੇਂਦਰੀ ਮੰਤਰੀਆਂ ਨਾਲ ਬੈਠਕ, ਸਿੱਖਾਂ ਦੀਆਂ ਵੱਡੀਆਂ ਮੰਗਾਂ ਮੰਨੇ ਜਾਣ ਵੱਲ ਇਸ਼ਾਰਾ। ਹੁਣ ਇਹ ਕੌਣ ਲੋਕ ਜਿਹੜੇ ਜਾ ਕੇ ਮਿਲੇ ਨੇ? ਉਹਨਾਂ ਦੇ ਵਿੱਚ ਗੁਰਦੀਪ ਸਿੰਘ ਬਠਿੰਡਾ, ਇਹ ਯੂਨਾਈਟਿਡ ਅਕਾਲੀ ਦਲ ਬਹੁਤ ਕਲੋਜ਼, ਅੱਜ ਦੀ ਆਵਾਜ਼ ਅਖਬਾਰ ਦੇ ਵੀ ਐਡੀਟਰ, ਜਿਹਦੇ ਮਾਲਕ ਭਾਈ ਜਸਪੀਰ ਸਿੰਘ ਰੋਡੇ ਨੇ। ਹੁਣ ਇਹ ਜਿਹੜਾ ਡੈਪੂਟੇਸ਼ਨ ਸੈਂਟਰ ਦੇ 2 ਮਿਨਿਸਟਰਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਦੇ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਔਰ ਸੋਮ ਪ੍ਰਕਾਸ਼। ਉਸ ਡੈਲੀਗੇਸ਼ਨ ਦੇ ਵਿੱਚ ਕੌਣ-ਕੌਣ ਨੇ?
ਗੁਰਦੀਪ ਸਿੰਘ ਬਠਿੰਡਾ, ਭਾਈ ਜਸਬੀਰ ਸਿੰਘ ਰੋਡੇ ਅਕਾਲ ਤਖਤ ਜਥੇਦਾਰ ਰਹੇ ਨੇ, ਬਾਬਾ ਚਰਨਜੀਤ ਸਿੰਘ ਇਹ ਬੁਲਾਰੇ ਨੇ, ਦਮਦਮੀ ਟਕਸਾਲ ਆਦ ਪੂਰੇ ਬੰਦੇ ਜਿਹੜੇ ਨੇ, ਇੱਕ ਨਿਹੰਗ ਬਾਣੇ 'ਚ ਵੀ ਹੈ, 7-8 ਜਿਹੜੇ ਨੇ ਹੋਰ ਵੀ ਚਿਹਰੇ ਨੇ। ਹੁਣ ਉਹਦੇ 'ਚ ਉਹਨਾਂ ਨੇ ਕੀ ਹੈ, ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਕੀਤੀ ਹੈ ਔਰ ਅਸੀਂ ਜਿਹੜੀਆਂ ਮੰਗਾਂ ਅਸੀਂ ਪਹਿਲਾਂ ਮੈਮੋਰੈਂਡਮ ਦਿੱਤਾ ਸੀ ਮੋਦੀ ਨੂੰ, ਉਦਨ ਫਿਰ ਰਾਵਤ ਦਾ ਐਕਸੀਡੈਂਟ ਹੋ ਗਿਆ, ਉਹ ਸਾਨੂੰ ਮਿਲ ਨਹੀਂ ਸੀ ਸਕਿਆ। ਹੁਣ ਮੋਦੀ ਨੇ ਡਿਪਿਊਟ ਕੀਤਾ ਇਹਨਾਂ 2 ਮਿਨਿਸਟਰਾਂ ਨੂੰ। ਹੁਣ ਮਤਲਬ ਹਫ਼ਤੇ ਦੇ ਵਿੱਚ ਜਿੱਥੇ ਸਾਲ ਤੋਂ ਕੋਈ ਕਿਸੇ ਦੀ ਲਿਖੀ ਚਿੱਠੀ ਦਾ ਜਵਾਬ ਨਹੀਂ ਦਿੰਦਾ, 2 ਹਫ਼ਤੇ ਦੇ ਵਿੱਚ ਉਹ 2 ਮਿਨਿਸਟਰ ਮਿਲ ਰਹੇ ਨੇ। ਤੇ ਹੁਣ ਉਹਨਾਂ ਦੀ ਅਸੀਂ ਮੰਗਾਂ ਦੇਖੋ, ਆਮ ਸਿੱਖਾਂ 'ਚ ਪ੍ਰਭਾਵ ਦੇਣ ਲਈ ਕਿ ਜੇ ਬੀਜੇਪੀ ਇਹ ਮੰਨ ਲਏ ਤੇ ਹਰਜ ਵੀ ਕੀ ਹੈ ਉਹਨਾਂ। ਔਰ ਉਹ ਨੇ ਕਿ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ, ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਪਾਕਿਸਤਾਨ ਨਾਲ ਵਟਾਂਦਰਾ, ਇੱਕ ਨਵਾਂ ਜਿਹਨੂੰ ਕਹੋ ਕਿ ਸ਼ੋਸ਼ਾ ਛੱਡ ਦਿਓ ਕਿ ਜੀ ਉਹ ਇੰਨੀ ਜ਼ਮੀਨ ਦੇ ਕੇ ਤੁਸੀਂ ਜਿਹੜੀ ਆ ਉਹ ਟਰਾਂਸਫਰ ਕਰ ਲਓ ਜਿਹੜੀ ਜ਼ਮੀਨ। ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਆਉਣ, ਉਹ ਰਹਿਣ ਦਿਓ ਉਹਨੂੰ ਉੱਥੋਂ ਦਾ ਜਿਹੜਾ ਕਿਉਂ ਤੁਸੀਂ ਲਿਖਣ, ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਬੀਜੇਪੀ ਕਿੰਨੀ ਗਮਖਾਰ ਹੈ। ਵਿਦੇਸ਼ੀ ਵਸਦੇ ਸਿੱਖਾਂ ਤੇ ਪਾਬੰਦੀਆਂ ਖਤਮ ਕਰਨ ਕਿ ਜੀ ਜਿਹੜੀ ਬਲੈਕ ਲਿਸਟ ਬਣਾਈ ਹੋਈ ਹੈ, ਉਹ 80 ਬੰਦੇ ਉਹਨਾਂ ਨੇ ਕਿਸਾਨ ਲਹਿਰ ਦੇ ਵੇਲੇ ਸਣੇ ਦਰਸ਼ਨ ਸਿੰਘ ਧਾਲੀਵਾਲ ਇੰਡੀਅਨ ਏਜੰਟ ਦੇ 에ਅਰਪੋਰਟ ਤੋਂ ਵਾਪਸ ਮੋੜੇ, ਇਹ ਬਲੈਕ ਲਿਸਟਾਂ ਦੀ ਉਹ ਤਾਂ ਰੋਜ਼ਾਨਾ ਬਣ ਰਹੀਆਂ ਨੇ ਕਿ ਜੀ ਉਹ ਖਤਮ ਕਰਨ। ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ 9ਵੇਂ ਪਾਤਸ਼ਾਹ ਦੇ ਨਾਂ ਤੇ ਰੱਖਣ, ਕੋਈ ਹੈ ਇਹ ਸਾਰਾ। ਔਰ ਫਿਰ ਸੰਪੂਰਨ ਆਨੰਦ ਮੈਰਿਜ ਐਕਟ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ ਕਿ ਬਈ ਪਹਿਲਾਂ ਅਸੀਂ ਤੁਹਾਨੂੰ ਸਮਝੌਤਾ ਕਰਕੇ ਪਾਵਰ ਦਿੰਨੇ ਆ, ਤੁਸੀਂ ਸਾਡੇ ਹਵਾਲੇ SGPC ਕਰੋ, ਗੁਰੂ ਦੀ ਗੋਲਕ ਅਸੀਂ ਲੁੱਟੀਏ। ਔਰ ਜਿਹੜੇ 1978 ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਉਹਨਾਂ ਨੂੰ 20-20 ਲੱਖ ਦਾ ਮੁਆਵਜ਼ਾ, ਔਰ ਬੇਅਦਬੀ ਮਾਮਲੇ 'ਚ ਇਨਸਾਫ। ਇਹ ਹੁਣ ਇਹਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਆਉਣ ਵਾਲੇ ਦਿਨਾਂ 'ਚ ਅਸੀਂ ਦੇਖ ਸਕਦੇ ਹਾਂ ਇਹ ਗਰੁੱਪ ਜਾਏਗਾ, ਪਰ ਉਸ ਤੋਂ ਪਹਿਲਾਂ ਹੋ ਸਕਦਾ ਹੈ ਬੀਜੇਪੀ ਕੁਛ ਨਾ ਕੁਛ ਹੱਥੋਂ ਛੱਡੇ ਇਹਨਾਂ ਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਜੀ ਦੇਖੋ ਜਿਹੜਾ ਕੰਮ ਦੂਜੇ ਨਹੀਂ ਕਰਵਾ ਸਕੇ, ਬਾਦਲਾਂ ਦੇ ਨਾਲ 26 ਸਾਲ ਸਾਂਝ ਰਹੀ ਬੀਜੇਪੀ ਸਰਕਾਰ ਦੇ ਨਾਲ, ਉਹ ਨਹੀਂ ਕਰਵਾ ਸਕੇ, ਦੇਖੋ ਜੀ ਇਹਨਾਂ ਨੇ ਕਰਵਾ ਦਿੱਤਾ। ਸੋ ਇਹ ਵੀ ਕਈਆਂ ਨੂੰ ਸ਼ੌਕ ਲੱਗੇਗਾ ਕਿ ਜੀ ਕਿੱਥੇ ਦਮਦਮੀ ਟਕਸਾਲ ਦਾ ਨਾਂ ਸੰਤ ਭਿੰਡਰਾਂ ਵਾਲਿਆਂ ਨਾਲ ਜੁੜਦਾ ਹੈ ਔਰ ਕਿਸ ਹੱਦ ਤੱਕ ਜਾ ਕੇ ਇਹ ਹੁਣ ਬੀਜੇਪੀ ਦੇ ਨਾਲ ਪੀਂਘਾਂ ਪਾਉਣਗੇ। ਪਰ ਬੀ ਰੈਡੀ ਫॉर द more shocks in the coming days। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਪਿਓਰਸ ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।